ਬਈ ਬਲੀ हाँ जी। ਇਹ ਮੈਨੂੰ ਕਿੱਥੇ ਲਈ ਜਾਣਾ ਅੱਜ ਤੂੰ ਮੋਟਰਸਾਈਕਲ ਤੇ। मां मेरी है तेन मैं इदा की खुशखबरी देनी है कि तू हैरान हो जाना देख के। ਅੱਛਾ हाँ ਇਹ ਕਿਹੜੀ ਖੁਸ਼ਖਬਰੀ। ओ मां मेरी है आ देख मैं तेन दिखाना तू आप हैरान हो जाना देख के। आ खुशखबरी है मां। ਵੇ ਕਿਹੜੀ ਖੁਸ਼ਖਬਰੀ ਕਹੀ ਜਾਣਾ ਮੈਨੂੰ। हाँ देख साडी मां जी ने कट्टी दी है। ਅੱਛਾ ਅੱਛਾ ਮਾਸ਼ਾਅੱਲਾ ਮਾਸ਼ਾਅੱਲਾ ਤੇ ਵੱਡੀ ਹੋ ਗਈ ਫੇਰ ਦੱਸਿਆ ਮੈਨੂੰ। पढ़न रही है वो हले हुण तां होई आ 2 दिन होए ओनू। ਹੈ 2 ਦਿਨ ਹੋਏ ओए मां तू केड़ा बस्ता देख लिया वा केड़ा कंप्यूटर चलाउण रही है। ਵੈਸੇ ਕਹਿਣ ਡਈ ਮੈਂ ਤੇ ਪੁੱਤਰਾ ਜੋੜਾਂ ਦਾ ਕਰਕੇ ਆਂਦੀ ਨਹੀਂ ਡੇਰੇ ਆਏ ਤੇ ਮੈਨੂੰ ਦੱਸਿਆ ਵੀ ਨਹੀਂ ਤੁਸੀਂ 2 ਦਿਨਾਂ ਦੀ ਕੱਟੀ ਹੋ ਗਈ ਮਾਸ਼ਾਅੱਲਾ। ਲੈ ਹੁਣ ਆਪਣੇ ਕੋ ਦੇਖਦਾ ਮੱਝਾਂ ਕਿੱਦਾਂ ਰੌਣਕ ਲੱਗੀ ਹੋਈ ਹੈ। ਹਾਂ ਇਹ ਮੈਂ ਸਾਰਾ ਕੁਛ ਨਾ ਕਮਾਈ ਸਿਰਫ ਤੇਰੀ ਖਾਤਰ ਕਰਨ ਲਿਆ ਵਾ। ਪਤਾ ਮੈਨੂੰ ਪਤਾ ਬੜਾ ਕਰਮਾਲ ਆ ਮੇਰਾ ਪੁੱਤ। ਹਾਂ ਤੂੰ ਕਿਸੇ ਦੀ ਮੁਤਾਜ ਨਾ ਹੋਵੇਂ ਬਸ। ਆਹੋ ਬਹਿ ਇੱਥੇ ਬਹਿ ਮੰਜੇ ਤੇ। ਇਹ ਪੁੱਤਰਾ ਮੇਰੀ ਗੱਲ ਸੁਣ ਹਾਂ ਮਾਂ ਮੇਰੀ ਤੂੰ ਮਥਾਜੀ ਦੀ ਤੇ ਸਕੂਲਾਂ ਦੀਆਂ ਗੱਲਾਂ ਕਰਨਾ ਵੇ। ਹਾਂ 16 ਜਮਾਤਾਂ ਲੋਕ ਕੁੜੀਆਂ ਨੂੰ ਪੜਾਉਂਦੇ ਆ। ਪੜਾਉਂਦੇ ਹੈਂ? ਕਿਉਂ ਨਹੀਂ ਪੜਾਉਂਦੇ। ਪੜਾ ਕੇ ਫਿਰ ਕੁੜੀਆਂ ਨੇ ਜਾ ਕੇ ਅੱਗੇ ਚੁੱਲਾ ਚੌਂਖਾ ਹੀ ਕਰਨਾ। ਕੀ ਫਾਇਦਾ 16 ਜਮਾਤਾਂ ਦਾ। ਓਹੋ ਮਾਂ ਮੇਰੀ ਇਹ ਤੂੰ ਸਾਰੀ ਜ਼ਿੰਦਗੀ ਨਾ ਗੋਹਾ ਕੂੜਾ ਚੁੱਕਦੀ ਨੇ ਰਹਿਣਾ ਵਾ ਤੇ ਗੋਹਾ ਕੂੜੇ ਜੋਗੀ ਰਹਿ ਜਾਣਾ ਤੂੰ। ਉਹ ਮਾਂ ਮੇਰੀਏ ਤੂੰ ਚਿੱਟੀਆਂ ਪੜ੍ਹਦੀ ਨੇ ਪੜ੍ਹ ਹੀ ਰਹਿਣਾ ਵਾ। ਦੁਨੀਆ ਪੜ੍ਹ ਲਿਖ ਕੇ ਚੰਦ ਤੇ ਪਹੁੰਚ ਗਈ ਆ। ਤੂੰ ਇੱਥੇ ਹੀ ਗੋਹਾ ਚੁੱਕ ਚੁੱਕ ਕੇ ਤੇਰੀ ਮੱਤ ਵੱਜੀ ਆ। ਚੰਗਾ ਏ ਪੁੱਤਰਾ ਮੈਂ ਵੀ ਤੇ ਘਰ ਸੰਭਾਲਿਆ ਆ ਨਾ। ਤੇਰਾ ਪਿਓ ਤੋਂ ਉਹ ਵੀ ਤੇ ਚਿੱਟਾ ਅਨਪੜ੍ਹ ਸੀ। ਸਾਰਾ ਦਿਨ ਖੇਤੀਬਾੜੀ ਕਰਕੇ ਡੰਗਰਾਂ ਨਾਲ ਡੰਗਰ ਹੋਇਆ ਰਹਿੰਦਾ। ਮੈਂ ਵੀ ਤੇ ਜ਼ਿੰਦਗੀ ਗੁਜ਼ਾਰੀ ਆ ਨਾ ਡੰਗਰਾਂ ਦੇ ਨਾਲ। ਦੇਖਿਆ ਮਾਂ ਮੇਰੀਏ ਆ ਹੁੰਦਾ ਵਾ ਅਨਪੜ੍ਹ ਚ ਤੇ ਪੜ੍ਹੀਆਂ ਲਿਖੀਆਂ ਚ ਫਰਕ। ਐਡਾ ਸੋਹਣਾ ਮੇਰਾ ਪਿਓ ਵਾ ਹੈ ਤੇ ਤੂੰ ਉਹਨੂੰ ਡੰਗਰ ਨਾਲ ਡੰਗਰ ਕਰ ਸਿੱਟਿਆ। ਪਰ ਮੇਰੀ ਗੱਲ ਨਾ ਮਾਂ ਜੀ ਕੰਨ ਖੋਲ ਕੇ ਸੁਣ ਲਓ ਤੁਸੀਂ। ਮੇਰਾ ਵਿਆਹ ਕਰਨਾ ਵਾ ਨਾ ਤੇ ਕਿਸੇ ਪੜ੍ਹੀ ਲਿਖੀ ਕੁੜੀ ਨਾਲ ਕਰਨਾ। ਮੈਂ ਸਦਕੇ ਜਾਵਾਂ ਆਪਣੇ ਪੁੱਤਰ ਤੋਂ। ਤੇਰੇ ਲਈ ਮੈਂ ਇਮਲੀ ਉਹ ਕੁੜੀ ਲਿਆਣੀ ਆ ਜਿਹੜੀ ਫਰ ਅੰਗਰੇਜ਼ੀ ਬੋਲੇ। ਹਾਏ ਮੈਂ ਸਦਕੇ ਜਾਵਾਂ ਮਾਂ ਮੇਰੀਏ ਤੇਰੇ ਮੂੰਹ ਚ ਘਿਓ ਸ਼ੱਕਰ ਖੰਡ ਭਾਵੇਂ ਤੈਨੂੰ ਸ਼ੂਗਰ ਹੋ ਜਾਏ। ਉਹ ਕੁੜੀ ਕਿਹੜੀ ਹੈ ਜਿਹੜੀ ਮੇਰੇ ਵਾਸਤੇ ਤਾਂ ਦੇਖੀ ਹੈ। ਇਮਲੀ ਕੁੜੀ ਤੇ ਤੂੰ ਪਸੰਦ ਕਰਨੀ ਨਾ ਪੁੱਤਰਾ। ਰਿਸ਼ਤੇ ਤੇ ਤੈਨੂੰ ਨਾਈਜੀਰੀਆ ਚੋਂ ਆ ਰਹੇ, ਅਫਰੀਕਾ ਚੋਂ ਆ ਰਹੇ, ਇਥੋਪੀਆ ਚੋਂ ਆਣ ਡੇ ਆ, ਵੈਸਟ ਇੰਡੀਜ਼ ਚੋਂ ਆਣ ਡੇ ਆ। ਹੈ ਇਹ ਤੇ ਹੁਣ ਤੂੰ ਕਰਨਾ ਨਾ। ਉਹ ਮੇਰੀ ਨੂੰਹ ਐਡੀ ਸੋਹਣੀ ਹੋਣੀ ਆ ਨਾ ਕਿ ਉਹਦੇ ਲਈ ਕਿਸੇ ਨੇ ਅੱਗ ਪੁੱਟ ਕੇ ਵੀ ਨਹੀਂ ਵੇਖਣਾ। ਮੇਰੀ ਮਾਂ ਵਾ ਹੁਣ ਮੈਂ ਤੈਨੂੰ ਕੀ ਕਹਿ ਦਵਾਂ। ਜੇ ਇਹੀ ਗੱਲ ਤੇਰੀ ਜਗ੍ਹਾ ਤੇ ਕਿਸੇ ਹੋਰ ਨੇ ਕਹੀ ਹੁੰਦੀ ਨਾ ਅੜੀ ਆਪਣੇ ਨਾਲ ਨਹਿਰ ਨਹੀਂ ਚੱਲਦੀ ਮੈਂ ਉਹਦੇ ਵਿੱਚ ਜਾ ਕੇ ਸਿੱਟ ਦੇਣੀ ਸੀ। ਵੇ ਚੱਲਿਆ ਤੈਨੂੰ ਸਾਰੇ ਕਾਲੇ ਮੁਲਕਾਂ ਵਾਲੀਆਂ ਬੁੱਢੀਆਂ ਮੇਰੇ ਲਈ ਲੱਭਣ ਡਈਆਂ ਵਾ। ਵੇ ਜਾ ਵੇ ਉਹ ਜੇ ਕਾਲੀਆਂ ਨੇ ਤੇ ਤੂੰ ਬੜਾ ਫਵਾਦ ਖਾਨ ਆ। ਹੈ ਮੈਨੂੰ ਨਵਾ ਧਵਾ ਮੈਨੂੰ ਕੁੜਤਾ ਪਾ ਨਾਲ ਪਜਾਮਾ ਪਾ ਦੇਖੀ ਮੈਂ ਸ਼ਾਹਦ ਕਪੂਰ ਲੱਗਦਾ। ਕਿੰਨਾ ਕ ਨਵਾਵਾਂ ਜਿੰਨਾ ਨਵਾਨੀਆਂ ਉਹਨਾਂ ਮਰਨਿਆ ਥੱਲੋਂ ਹੋਰ ਗੂੜਾ ਨਿਕਲੀ ਆਣਾ। ਚੱਲ ਘਰ ਨੂੰ ਮੈਂ ਤੈਨੂੰ ਛੱਡ ਕੇ ਆਵਾਂ। ਚੱਲ ਚੱਲ ਉੱਠ। ਡੇਰੇ ਤੇ ਲਿਆ ਕੇ ਤੈਨੂੰ ਖੁਸ਼ਖਬਰੀ ਦੇਣੀ ਸੀ। ਵਿਆਹ ਦੀ ਗੱਲ ਕੀਤੀ ਤੂੰ ਕਿ ਹੋਰ ਹੀ ਮੁਲਕ ਪਾਤੇ ਵਿੱਚ। ਮਗਰੋਂ ਲੈ ਵੇ ਮੇਰਾ ਟਾਈਮ ਗਵਾਇਆ ਹੀ ਸਾਰਾ ਮਰਨਿਆ। ਉੱਠ। ਜੋ ਕਾਲੀਆਂ ਕਾਲੀਆਂ ਮੇਰੇ ਜਿੰਮੇ ਪਾਤੀਆਂ ਆਪ ਅੱਬੇ ਦੇ ਨਾਲ ਚਿੱਟੇ ਰੰਗ 'ਚ ਜ਼ਿੰਦਗੀ ਗੁਜ਼ਾਰ ਲਈ ਤੂੰ। ਚੱਲ ਚੱਲ ਬੁੜ ਨਾ ਕਰ। ਆਏ ਚੱਲ ਘਰੇ ਹੀ ਸਜਦੀਆਂ ਤੂੰ ਡੇਰੇ ਤੇ ਸਜਦੀ ਹੀ ਨਹੀਂ। ਮੋਢਾ ਮਾਰ ਕੇ ਹਲਾ ਗਈ ਮੈਨੂੰ ਤੇ ਹੌਲੀ ਜਿੰਨੀ ਸੌਰੀ ਆਖ ਗਈ ਓਏ ਮੋਢਾ ਮਾਰ ਕੇ। ਓਏ ਲੈ ਕੀ ਫਾਇਦਾ ਜਵਾਨ ਔਲਾਦ ਦਾ। ਕੀ ਹੋਇਆ ਸਾਦੀਆ? ਬੁੱਢਾ ਪਿਓ ਸਾਰਾ ਦਿਨ ਖੇਤੀਬਾੜੀ ਕਰ ਕਰਕੇ ਥੱਕ ਜਾਂਦਾ ਆ। ਇੰਨਾ ਨਹੀਂ ਕਰਦੇ ਮੁੰਡੇ ਕਿ ਪਿਓ ਦੇ ਨਾਲ ਹੱਥ ਪੱਲਾ ਹੀ ਮਰਵਾ ਦੇਣ। ਉਹ ਕੋਈ ਗੱਲ ਨਹੀਂ ਸੱਦੋ ਓਏ ਕਰ ਲੈਂਦੇ ਮੌਜਾਂ ਮੇਰੇ ਪੁੱਤਰਾਂ ਨੂੰ। ਉਹ ਸਾਰੀ ਉਮਰ ਬਾਅਦ ਚ ਇਹਨਾਂ ਨੇ ਵਾਈ ਬਿਜੀ ਕਰਨੀ ਆ। ਕੋਈ ਗੱਲ ਨਹੀਂ ਉਹ ਛੱਡ ਇਹੋ ਜਿਹੀਆਂ ਗੱਲਾਂ। ਆ ਜਾ ਰੋਟੀ ਖਾਈਏ। ਅਚਾਰ ਲਿਆਂਦਾ ਹੀ ਨਾ। ਆਹੋ ਚਾਰ ਭਲਿਆ ਤੇ ਕਈ ਚਲਾ ਕੇ ਮੇਰੀ ਗੈਸ ਦੂਰ ਹੋਈ ਆ। ਮੈਨੂੰ ਪਤਾ ਆ ਤੂੰ ਅਚਾਰ ਤੋਂ ਬਗੈਰ ਨਾ ਦੁਪਹਿਰ ਦੀ ਰੋਟੀ ਨਹੀਂ ਖਾਂਦਾ ਹੈਗਾ। ਮੈਂ ਕਹਾ ਭਲਿਆ ਆਏ ਹਾਂ ਇਹ ਵੱਡੇ ਮੁੰਡੇ ਨੇ ਬੜਾ ਸਤਾਇਆ ਮੈਨੂੰ ਇਮਲੀ ਨੇ। ਆਏ ਕੀ ਕਹਿੰਦਾ ਹੁਣ? ਕੀ ਕਹਿੰਦਾ ਇਹ ਪੁੱਛ ਕੀ ਨਹੀਂ ਕਹਿੰਦਾ। ਉਹ ਆਂਦਾ ਏ ਕਿ ਮੇਰਾ ਕਿਸੇ ਪੜ੍ਹੀ ਲਿਖੀ ਕੁੜੀ ਨਾਲ ਵਿਆਹ ਕਰਾ। ਓਏ ਸਾਡੀ ਤੇ ਲੰਘ ਗਈ ਆ ਦੋਨਾਂ ਜੀਆਂ ਦੀ ਏਦਾਂ ਹੀ। ਤੇ ਆ ਅੱਜ ਕੱਲ ਦੇ ਮੁੰਡੇ ਪਾਲਦੇ ਆ ਪੜ੍ਹੀਆਂ ਲਿਖੀਆਂ। ਬਈ ਪੜ੍ਹੀਆਂ ਲਿਖੀਆਂ ਦੇ ਨਾ ਹੀ ਨਖਰੇ ਉਠਾਣਾ ਕੋਈ ਸੌਖੀ ਜੀ ਗੱਲ ਆ। ਤੇ ਹੋਰ ਲੱਗ ਪਤੇ ਜਾਣਗੇ ਇਹਨਾਂ ਨੂੰ। ਆਪਣੇ ਵੱਲ ਵੇਖਦੇ ਨਹੀਂ ਆ ਮੁੰਡੇ। ਓਏ ਅਲਿਫ ਬੇ ਦਾ ਇਹਨਾਂ ਨੂੰ ਕੋਈ ਸੁੱਧ ਬੁੱਧ ਨਹੀਂ ਹੈ ਤੇ ਭਾਲਦੇ ਪੜ੍ਹੀਆਂ ਲਿਖੀਆਂ ਕੁੜੀਆਂ ਨੂੰ। ਮੈਂ ਤੇ ਕਰੂੰਗੀ ਆਪਣੇ ਭਰਾ ਦੀ ਕੁੜੀ ਨਾਲ ਵਿਆਹ ਇਹਦਾ। ਓਏ ਉਹ ਤੇ ਮੰਨਣ ਚਾਹੁੰਦਾ ਵਾ ਕਿ ਔਰਤਾਂ ਨੂੰ ਆਪਣੇ ਭਰਾ ਹੀ ਚੰਗੇ ਲੱਗਦੇ ਆ। ਉਹ ਮੈਨੂੰ ਇਹ ਤੇ ਦੱਸੇ ਖਾਂ ਇਹ ਕਿਹੜੀ ਐਸੀ ਖਾਸੀਅਤ ਆ ਤੇਰੇ ਭਰਾ ਦੀ ਕੁੜੀ 'ਚ ਹੈ ਕਿ ਜਿਹੜੀ ਇੰਨੀ ਚੰਗੀ ਲੱਗਦੀ ਆ ਤੈਨੂੰ? ਮੈਂ ਕਹਾ ਭਲਿਆ ਇਹ ਪੁੱਛ ਉਹਦੇ 'ਚ ਕੀ ਵਾਧਾ ਆ।
ਉੱਚੀ ਲੰਮੀ ਜਵਾਨ ਆ, ਸੋਹਣੀ ਆ, ਤਾਕਤ ਆ, ਘਰ ਦੇ ਕੰਮ ਨੱਸ ਕੇ ਕਰਦੀ ਆ। ਮਾਲ ਡੰਗਰ ਘਰ ਦੇ ਜੀਆਂ ਨੂੰ ਇੱਕੋ ਟਾਈਮ ਵਿੱਚ ਵੇਖਦੀ ਆ ਅਗਲੀ। ਹੋਰ ਕੀ ਚਾਹੀਦਾ ਆ? ਓਏ ਰੋਟੀ ਇੱਥੇ ਰੱਖ ਤੇ ਚੁੱਪ ਕਰਕੇ ਘਰ ਨੂੰ ਵਗ ਜਾ। ਤਾਕਤ ਵਾਲੀ ਆ, ਜਵਾਨ, ਐਡਾ ਕੱਦ ਵਾ। ਓਏ ਅਸੀਂ ਉਹਨੂੰ ਘਰ ਦੀ ਨੋਹ ਬਣਾ ਕੇ ਓਏ ਭਾਂਡਾ ਤੱਥਾ ਕਰਾਉਣਾ ਜਾਂ ਉਹਦੇ ਕੋਲ ਮੇਲੇ 'ਚ ਕਬੱਡੀ ਖਿਡਾਉਣੀ ਆ ਅਸੀਂ। ਜਾ ਚਲੀ ਜਾ ਰੋਟੀ ਰੱਖ ਕੇ ਤੋਂ, ਖਾ ਲੂ ਮੈਂ ਆਪੀ। ਸਾਰੀ ਉਮਰ ਆਪਣੀ ਮਨਾਈ ਤੂੰ, ਮੇਰੀ ਤੇ ਅੱਜ ਤੱਕ ਮੰਨੀ ਨਾ ਕਿਸੇ ਨੇ ਕੋਈ ਵੀ। ਤੇ ਹੁਣ ਰਹਿ ਤੂੰ ਭੁੱਖਾ, ਚੱਲੀ ਆ ਮੈਂ ਘਰ। ਰੋਂਦਾ ਵਜ੍ਹਾ ਨੂੰ ਤੂੰ, ਅੱਜ ਤੱਕ ਮੇਰੀ ਤੁਸੀਂ ਨਹੀਂ ਮੰਨੀ ਹੈ ਕਿਸੇ ਬੰਦੇ ਨੇ। ਓਏ ਥੋੜੀ ਜੀ ਤੇ ਖਵਾ ਜਾ ਮੈਨੂੰ, ਚਾਰ ਦੀ ਖੁਸ਼ਬੂ ਝੋਲੇ ਚ ਪਾਉਂਦਾ ਹੀ। ਓਏ ਜਾ ਮਰ ਭੁੱਖਾ ਤੂੰ। ਪਤਾ ਨਹੀਂ ਆ ਮੁੰਡਾ ਕਿੱਥੇ ਮਰ ਗਿਆ ਅੰਦਰ। ਵੇ ਡੌਨ, ਵੇ ਕਿੱਥੇ ਮਰ ਗਿਆ? ਮਾਚਸ ਲੈ ਕੇ ਆ ਬਾਹਰ। ਆ ਗਿਆ ਸੋਈ ਜਾਣਾ ਜਾ ਕੇ ਅੰਦਰ। ਆ ਗਿਆ ਆ ਗਿਆ ਕਿੱਥੇ ਮਰ ਗਿਆ ਸੀ? मोहतरमा अम्मी जान, प्यारी अम्मी जान, क्या कर रही हो? ਅੱਜ ਕੋਈ ਖਾਸ ਮਤਲਬ ਲੱਗਣ ਡਿਆ ਮੈਨੂੰ ਤੇਰਾ, ਹੈ? ਬੜੇ ਮਸਕੇ ਲਾ ਰਹੇ ਹੈ, ਅੰਮੀ ਜਾਨ, ਪਿਆਰੀ ਅੰਮੀ ਜਾਨ। ਜਿਹੜੀ ਅਸਲ ਗੱਲ ਆ ਨਾ ਮੇਰੇ ਪੁੱਤਰ ਜਾਨ, ਉਹ ਦੱਸ। अम्मी जान, मेरी ਵੱਡੀ ਫੁੱਫੋ ਦੀ ਧੀ ਨਹੀਂ, ਹਾਂ ਉਹਨੇ ਬੀਏ ਕਰ ਲਿਆ ਵਾ। ਅੱਛਾ ਤੇ ਮੈਂ ਕੀ ਕਰਾਂ? ਮੇਰਾ ਵਿਆਹ ਨਾ ਕਰਾ ਦੇ। ਦਫਾ ਦੂਰ। ਵੇ ਮੈਂ ਨਹੀਂ ਇਹੋ ਜੀ ਨੋ ਲਿਆਣੀ ਜਿਹੜੀ ਆਪ ਪਲੰਗ ਤੇ ਬਵੇ ਤੇ ਮੇਰੇ ਤੇ ਹੁਕਮ ਚਲਾਵੇ। ਮੈਂ ਤੇ ਪੁੱਤਰਾ ਤੇਰਾ ਵਿਆਹ ਉਹਦੇ ਨਾਲ ਕਰਨਾ ਜਿਹੜੀ ਮਿੱਟੀ ਦੀ ਕਹਾਣੀ ਕਰ ਲਵੇ, ਕੋਠੇ ਛੱਤਾਂ ਕੰਧਾਂ ਲਿਪਦੀ ਹੋਵੇ, ਹੈ? ਚੁੱਲ੍ਹੇ ਦੇ ਵਿੱਚ ਬਾਲਣ ਬਾਲ ਕੇ ਤੇ ਅੱਗ ਜਲਾਉਣੀ ਆਂਦੀ ਹੋਵੇ, ਸੋਹਣੀ ਹਾਂਡੀ ਰੋਟੀ ਕਰੇ। ਪੜ੍ਹੀ ਲਿਖੀ ਕਿੱਥੇ ਲੈ ਕੇ ਆਵਾਂ ਮੈਂ? ਅੰਮੀ ਤੈਨੂੰ ਪੜ੍ਹੀ ਲਿਖੀ ਕੁੜੀ ਦੀ ਕਦਰ ਹੀ ਕੋਈ ਨਹੀਂ ਆ। ਪੜ੍ਹੀਆਂ ਲਿਖੀਆਂ ਜਿਹੜੀਆਂ ਕੁੜੀਆਂ ਹੁੰਦੀਆਂ ਨਾ, ਉਹ ਘਰ ਨੂੰ ਅੱਛੇ ਤਰੀਕੇ ਨਾਲ ਸੰਭਾਲ ਲੈਂਦੀਆਂ ਵਾ। 30 ਸਾਲ ਹੋ ਗਏ ਆ ਹਿੱਕ ਤੇ ਪੱਥਰ ਰੱਖ ਕੇ ਤੇਰੇ ਪਿਓ ਨਾਲ ਵਿਆਹ ਕੀਤਾ ਆ। ਇਹ ਕਿਤੇ ਨਹੀਂ ਘਰ ਨਸ ਗਿਆ। ਇਹ ਤੇਰੀ ਅਨਪੜ੍ਹ ਜਾਹਲ ਮਾਂ ਨਹੀਂ ਸੰਭਾਲਿਆ ਆ, ਰੋਂਦੇ ਵਜ੍ਹਾ ਨੂੰ। ਬਸ ਅੰਮੀ, ਵਿਆਹ ਕਰਾਉਣਾ ਮੈਂ ਆਪਣੀ ਫੁੱਫੀ ਦੀ ਧੀ ਨਾਲ ਕਰਾਉਣਾ ਜਿਹੜੀ 14 ਪੜ੍ਹੀ ਆ, ਤੇ ਮੇਰਾ ਵਿਆਹ ਉੱਥੇ ਤੂੰ ਕਰਵਾ ਦੇ। ਵੇ ਮੈਂ ਲਾਨਤ ਪਾਨੀ ਆ ਤੇਰੀ ਇਹੋ ਜੀ ਫੁੱਫੋ ਦੀ ਕੁੜੀ ਤੇ। ਦਫਾ। ਤੇ ਮੇਰਾ ਹੋਰ ਵਿਆਹ ਕਿੱਥੇ ਕਰਵਾਉਣਾ ਵਾ? ਤੇਰਾ ਵਿਆਹ ਮੈਂ ਉਹਦੇ ਨਾਲ ਕਰਾਣਾ ਜਿਹੜੀ ਕੁੜੀ ਤੇਰੇ ਨਾਲ ਖਲੋਤੀ ਵੀ ਚੰਗੀ ਲੱਗੇ, ਭਾਵੇਂ ਕਿਉਂ ਨਾ ਚੈਨਾ ਚੋਂ ਮੈਨੂੰ ਕੁੜੀ ਮੰਗਾ ਕੇ ਤੇ ਨਾਲ ਵਿਆਹ ਕਰਾਉਣਾ ਪਵੇ। ਹੁਣ ਕਰਾ ਮੇਰਾ ਚੈਨਾ ਦੀ ਕੁੜੀ ਨਾਲ ਵਿਆਹ, ਜਿਹਦੀ ਬੋਲੀ ਦੀ ਨਾ ਤੈਨੂੰ ਸਮਝ ਆਵੇ ਨਾ ਮੈਨੂੰ ਸਮਝ ਆਵੇ, ਚੀ ਚਾਂ ਲੱਗੀ ਰਵੇ। ਵੇ ਪੁੱਤਰਾ ਮੇਰੀ ਗੱਲ ਸੁਣ, ਮੈਂ ਤੇਰਾ ਵਿਆਹ ਤੇਰੇ ਮਾਮੇ ਦੀ ਧੀ ਨਾਲ ਕਰਾਉਂਗੀ। ਅੰਮੀ ਤੂੰ ਮੇਰੀ ਮਾਂ ਨਾ ਹੁੰਦੀ ਆ ਨਾ, ਮੈਂ ਤੈਨੂੰ ਚੁੱਲ੍ਹੇ 'ਚ ਨੱਪ ਦੇਣਾ ਸੀਗਾ। ਇਹ ਸਵੇਰ ਦਾ ਲੰਮਾ ਪਿਆ ਐ, ਉੱਠਦਾ ਨਹੀਂ ਪਿਆ। ਮੈਂ ਬਾਂਗਾ ਵੇਲੇ ਦੀ ਗਈ ਆ ਡੇਰੇ, ਮੱਝਾਂ ਨੂੰ ਪੱਠੇ ਪਾ ਕੇ ਵਾਪਸ ਆ ਗਈ ਆ ਤੇ ਤੂੰ ਹਾਲੇ ਤੱਕ ਸੁੱਤਾ ਆ। ਓਏ ਜਿਸਮ ਟੁੱਟਦਾ ਭੱਜਦਾ, ਆਏ ਥਕਾੜਾ ਜਿਹਾ ਹੋਇਆ। ਕਾਹਦਾ ਥਕਾੜਾ ਹੋਇਆ? ਕੀਤਾ ਵੀ ਕੱਖ ਨਹੀਂ ਤੂੰ। ਆਏ ਡਾਕਟਰ ਕੋਲ ਗਿਆ ਸੀ ਦਵਾਈ ਲੈਣ, ਉਹਨੇ ਕਿਹਾ ਜਾ ਕੇ ਨਾ ਟੀ ਤੇ ਆਮਲੇਟ ਖਾ ਤਾਂ ਤੇਰੀ ਜਰਾ ਨਾ ਸਿਹਤ ਨੂੰ ਸਕੂਨ ਹੋ ਜੂ। ਇਹ ਕਿਹੜਾ ਡਾਕਟਰ ਏ ਜਿਹਨੇ ਤੈਨੂੰ 30 ਰੋਟੀਆਂ ਤੇ ਅੰਬ ਦਾ ਅਚਾਰ ਖਾਣ ਨੂੰ ਕਹਿ ਦਿੱਤਾ? ਆ ਮੇਰੀ ਸੁਣ ਲੈ ਗੱਲ, ਆ ਕੋੜ ਆਪਣੀ ਬੰਦ ਕਰ, ਚੁੱਪ ਕਰਕੇ ਜਾ ਟੀ ਤੇ ਆਮਲੇਟ ਲੈ ਗਿਆ। ਓਏ ਹੁਣ ਮੈਂ ਤੇਰੀ ਮੰਨਾਂ ਕਿ ਡਾਕਟਰ ਦੀ ਮੰਨਾਂ? ਹਾਂ ਓਏ ਉਹਨੇ ਦੱਸਿਆ ਮੈਨੂੰ ਖਾਣਾ ਪੈਣਾ, ਜਾ ਬਣਾ ਕੇ ਲਿਆ ਮੇਰੇ ਵਾਸਤੇ। ਅੱਛਾ ਭਲਿਆ, ਮੈਂ ਹੁਣੇ 30 ਰੋਟੀਆਂ ਤੇ ਅੰਬ ਦਾ ਅਚਾਰ ਲੈ ਕੇ ਆਨੀ ਆ ਤੇ ਤੂੰ ਮੈਨੂੰ ਖਾ ਕੇ ਵਹਾਣਾ ਹੁਣ ਤੇਰੇ ਕੋ ਖਾਦਾ ਜਾਂਦਾ ਕਿ ਨਹੀਂ? ਕਿਉਂ ਮੇਰੇ ਦੰਦ ਹਿੱਲਦੇ ਆ? ਪਤਾ ਨਹੀਂ। ਓ ਤੂੰ ਲੈ ਕੇ ਆ, ਮੈਂ ਤੈਨੂੰ ਖਾ ਕੇ ਦਿਖਾਉਂਗਾ। ਓਏ ਅੱਬਾ ਕੀ ਹੋ ਗਿਆ? ਕਾਹਤੋਂ ਮਾਂ ਤੇ ਹੁਕਮ ਚਲਾਈ ਜਾਂਦਾ ਤੂੰ? ਤੇ ਹੋਰ ਉਹਦੇ ਤੇ ਮੈਂ ਲਾਟੂ ਚਲਾਵਾਂ? ਓਏ ਕੀ ਤਕਲੀਫ ਕੀ ਹੋਈ ਹੈ? ਢਿੱਲਾ ਮੱਠਾ ਜਿਹਾ ਲੱਗਣ ਡਿਆ ਮੈਨੂੰ। ਓਏ ਠੰਡ ਲੱਗਦੀ, ਹੈ? ਠੰਡ ਲੱਗਦੀ। ਤੇ ਠੰਡ ਹੈ ਵਾ ਤੇ ਲੱਗਣੀ ਨਹੀਂ। ਨਹੀਂ ਮੈਨੂੰ ਜ਼ਿਆਦਾ ਲੱਗਣ ਦੀ ਪੁੱਤ। ਅੱਬਾ ਤੂੰ ਵੀ ਤਾਂ ਦਿਨ ਰਾਤ ਕੰਮ ਕਰਦਾ ਰਹਿਣਾ ਵਾ, ਥਕਾਵਟ ਨਾ ਹੋ ਗਿਆ ਬੁਖਾਰ ਤੈਨੂੰ? ਉਹ ਕੀ ਦੱਸਾਂ ਮੁੰਡਿਆ, ਉਹ ਤੇ ਡਾਕਟਰ ਨੇ ਮੈਨੂੰ ਟੀ ਤੇ ਆਮਲੇਟ ਦੱਸਿਆ ਵਾ। ਐ ਹੁਣ ਤੇਰੀ ਮਾਂ ਨੂੰ ਦੱਸਿਆ ਮੈਂ ਗਾ। ਹੁਣ ਮੇਰੇ ਵਾਸਤੇ 30 ਰੋਟੀਆਂ ਤੇ ਅੰਬ ਦਾ ਅਚਾਰ ਲੈਣ ਗਈ ਆ। ਓਏ ਹੋਏ ਮੱਤ ਵੱਜੀ ਸਿਆਣਿਆ ਤੇਰੀ। ਕੀ ਹੋਇਆ? ਉਹ ਅੱਬਾ ਜੀ ਤੁਹਾਨੂੰ ਪਤਾ ਵਾ ਟੀ ਦਾ ਤੇ ਆਮਲੇਟ ਦਾ ਕੀ ਮਤਲਬ ਆ? ਉਹ ਨਹੀਂ ਪੁੱਤ, ਉਹ ਡਾਕਟਰ ਨੇ ਮੈਨੂੰ ਕਿਹਾ ਤੇ ਮੈਂ ਕਿਹਾ ਤੇਰੀ ਮਾਂ ਨੂੰ, ਉਹ ਹੁਣ ਮੇਰੇ ਵਾਸਤੇ ਬਣਾਉਣ ਗਈ ਆ। ਓਹੋ ਅੱਬਾ ਜੀ, ਇਸ ਲਈ ਮੈਂ ਕਹਿੰਦਾ ਵਾ ਪੜ੍ਹੇ ਚ ਤੇ ਅਨਪੜ੍ਹ ਚ ਕੀ ਫਰਕ ਹੈਗਾ ਵਾ?
ਆਮਲੇਟ ਦਾ ਮਤਲਬ ਆ ਕੱਚਾ ਪੱਕਾ ਜਿਹਾ ਆਂਡਾ ਬਣਾਉਣਾ ਵਾ, ਟੀ ਦਾ ਮਤਲਬ ਆ ਗਰਮ ਗਰਮ ਚਾਹ। ਇਹ ਦੋਵੇਂ ਸ਼ੈਵਾਂ ਖਾਣੀਆਂ ਵਾ ਤੁਸੀਂ। ਤੂੰ 30 ਰੋਟੀਆਂ ਨਾਲ ਅਚਾਰ ਮੰਗਾ ਲਿਆ। ਇਸ ਲਈ ਅੱਬਾ ਮੈਂ ਕਹਿੰਦਾ ਵਾ ਕਿ ਮੇਰਾ ਕਿਸੇ ਪੜ੍ਹੀ ਲਿਖੀ ਕੁੜੀ ਨਾਲ ਵਿਆਹ ਕਰਾ ਦੇ, ਤੁਹਾਡੀ ਤੇ ਮੇਰੀ ਜ਼ਿੰਦਗੀ ਸੌਖੀ ਹੋ ਜਾਊਗੀ। ਨਾਲੇ 30 ਰੋਟੀਆਂ ਖਾ ਕੇ ਅੰਦਰ ਰੋਟੀਆਂ ਨੇ ਜੱਫਾ ਪਾ ਲਿਆ, ਤੇਰੀਆਂ ਆਂਦਰਾਂ ਬੰਦ ਹੋ ਜਾਣੀਆਂ ਵਾ। ਓਏ ਰੋਕ ਆਪਣੀ ਮਾਂ ਨੂੰ। ਓ ਇੰਨੀਆਂ ਰੋਟੀਆਂ ਪਕਾ ਕੇ ਉਹਨੇ ਖਵਾ ਕੇ ਤਾਂ ਮੈਨੂੰ ਮਾਰ ਦੇਣਾ ਮੈਂ ਹੀ। ਬੈਠਾ ਵਾਂ। ਅੱਬਾ ਮੇਰੇ ਅੱਬਾ, ਸੋਹਣੇ ਅੱਬਾ, ਕੀ ਬਣਿਆ ਤੈਨੂੰ? ਓਏ ਮੇਰੇ ਵੇਲੇ ਨੇ ਰਗਾ ਪੁੱਤ, ਆ ਦੇਖ ਤੇ ਸਹੀ। ਇਹ ਜਿੰਨਾ ਜ਼ਿਕਰ ਪਿਓ ਦੀਆਂ ਚਾਂਦਰਾਂ ਨਹੀਂ ਪਈਆਂ, ਇਹਨੇ ਪੁੱਛਿਆ ਨਹੀਂ ਆ ਕੀ ਗੱਲ ਆ ਪੁੱਤ। ਆ ਮੈਂ ਬਿਮਾਰ ਹੋਇਆ ਤੇ ਤੈਨੂੰ ਏਡੀ ਖੁਸ਼ੀ ਚੜੀ ਆ। ਅੱਬਾ ਮੇਰੇ ਅੱਬਾ, ਸੋਹਣੇ ਅੱਬਾ, ਮੇਰੀ ਵੱਡੀ ਫੁੱਫੋ ਦੀ ਧੀ ਨੇਗੀ, ਉਹਦੇ ਨਾਲ ਮੈਂ ਵਿਆਹ ਕਰਾਉਣਾ। ਹੁਣ ਉਹਨੇ BA ਪਾਸ ਕਰ ਲਿਆ ਵਾ। ਹੈਂ? ਹਾਂ, ਤੇ ਵਿਆਹ ਕਰਾਉਣਾ ਤੇ ਮੈਂ ਉਹਦੇ ਨਾਲ ਹੀ ਕਰਾਉਣਾ ਬਸ। ਉਹ ਕੋਈ ਸ਼ਰਮ ਖਾ ਗੋਲ ਸਰਾਣੇ। ਅੱਬਾ ਜੀ ਇਹ 14 ਕਹਿਣ ਡਿਆ ਵਾ, ਤੁਸੀਂ ਮੇਰਾ ਵਿਆਹ ਕਰਨਾ ਵਾ ਤੇ ਕੁੜੀ 16 ਪੜ੍ਹੀ ਹੋਵੇ, ਤੁਹਾਡੀ ਔਰ ਮੇਰੀ ਜ਼ਿੰਦਗੀ ਬਦਲ ਜਾਊਗੀ। ਓਏ ਮੱਤਾਂ ਵੱਜ ਗਈਆਂ। ਓਏ ਮੈਂ ਅਨਪੜ੍ਹ, ਉੱਤੋਂ ਮੇਰੀ ਔਲਾਦ ਅਨਪੜ੍ਹ। ਓਏ ਉਹਨੇ ਪੜ੍ਹਨੇ ਪਾ ਦੇਣਾ ਆਗੇ ਸਾਨੂੰ। ਆ ਤੂੰ 30 ਰੋਟੀਆਂ ਖਾਣ ਲੱਗਾ ਸੀ, ਮੈਂ ਆਣ ਕੇ ਤੈਨੂੰ ਰੋਕਿਆ। ਇੰਨਾ ਕੁ ਤਾਂ ਅਸੀਂ ਪੜ੍ਹੇ ਸੀ, ਬਾਹਰ ਬਹਿੰਦੇ ਉੱਠਦੇ ਜੀਆਂ ਦੇ ਵਿੱਚ। ਹੈ ਅੱਬਾ, ਅੰਬ ਦਾ ਅਚਾਰ ਤੇ 30 ਰੋਟੀਆਂ। ਅੱਬਾ ਤੇਰੇ ਅੰਦਰ ਦਾਦੇ ਦੇ ਕੁੱਲ ਹੋਣ ਡਏ ਆ। ਹੈਂ? ਓ ਚੁੱਪ ਕਰ ਜਾ ਮੁੰਡੇ। ਐ ਲੈ ਫੜ, ਹੈਂ? ਡਾਕਟਰ ਦੀ ਹਦਾਇਤ ਦੇ ਮੁਤਾਬਕ 30 ਰੋਟੀਆਂ ਤੇ ਅੰਬ ਦਾ ਅਚਾਰ ਹੁਣ ਐ ਖਾ। ਨਹੀਂ ਵੀ ਖਾਦਾ ਜਾਊਗਾ ਨਾ ਤੇ ਫੇਰ ਵੀ ਖਾਈ। ਜੇ ਤੂੰ ਨਹੀਂ ਵੀ ਮਰਨਾ ਨਾ ਤੇ ਆ ਖਾ ਕੇ ਫਿਰ ਜਲਦੀ ਮਰੂੰਗਾ। ਆ ਵੇਖ ਲੋ, ਆ ਤੁਹਾਡੀ ਮਾਂ ਮੈਨੂੰ ਮਾਰ ਕੇ ਨਾ ਤੇ MPA ਕੋਲੋਂ ਮਸ਼ੀਨ ਲੈਣਾ ਚਾਹੁੰਦੀ ਸਦਕੇ ਦੀ। ਉਹ ਨਹੀਂ ਮੇਰਾ ਭੋਲਿਆ ਬੁੜਿਆ, ਆਹ ਦੇਖ ਲੈ ਹੁਣ ਤੂੰ ਆਪ ਹੀ ਇਨਸਾਫ ਕਰ ਲੈ ਇਸ ਗੱਲ ਦਾ। ਅਨਪੜ੍ਹ ਚ ਤੇ ਪੜ੍ਹੇ ਲਿਖੇ ਚ ਕੀ ਫਰਕ ਹੁੰਦਾ ਵਾ? ਜੇ ਸਾਡੀ ਮਾਂ ਪੜ੍ਹੀ ਲਿਖੀ ਹੁੰਦੀ, ਸਾਨੂੰ ਪੋੜਾ ਪੜਾ ਦਿੰਦੀ ਤੇ ਸਾਡੀ ਵੀ ਕੋਈ ਜ਼ਿੰਦਗੀ ਦਾ ਬਣ ਜਾਂਦਾ ਕੁਛ ਨਾ ਕੁਛ। ਲੋ ਸੁਣ ਲੋ, ਮੇਰੀ ਤੇ ਇਸ ਘਰ ਵਿੱਚ ਟਗੇ ਦੀ ਇੱਜ਼ਤ ਨਹੀਂ ਹੈਗੀ। ਉੱਤੋਂ ਮੇਰੀ ਔਲਾਦ ਪੜਾਈਆਂ ਦੇ ਤਾਣੇ ਤੇ ਮਿਹਣੇ ਮਾਰਦੇ ਰਹਿੰਦੇ ਨੇ ਮੈਨੂੰ। ਮੈਂ ਇਸ ਘਰ 'ਚ ਹੀ ਨਹੀਂ ਰਹਿਣਾ। ਮੈਂ ਚੱਲੀ ਆ ਤੇ ਨਹਿਰ 'ਚ ਛਲਾਂਗ ਮਾਰ ਕੇ ਨਾ ਅੱਜ ਮੈਂ ਖੁਦਕਸ਼ੀ ਕਰ ਲੈਣੀ ਹੈ। ਉਹ ਰੋਕੋ ਆਪਣੀ ਮਾਂ ਨੂੰ। ਉਹ ਇਹਨੂੰ ਤਰਨਾ ਵੀ ਨਹੀਂ ਆਉਂਦਾ। ਇਹਨੇ ਨਹਿਰ ਦੇ ਛਾਲ ਮਾਰ ਕੇ ਨਾ ਤੇ ਮਰੀ ਜਦੋਂ ਫੁੱਲ ਗਏ ਨੇ ਪੁਲ ਬੰਦ ਕਰ ਦੇਣਾ। ਉਹ ਡਾਊਨ ਉੱਠੇ, ਭਾਈ ਨੂੰ ਤਾਂ ਰੋਕੀਏ। ਉਹ ਗੱਲ ਤਾਂ ਸੁਣ। ਏ ਅੰਮਾ, ਉਹ ਤਾਂ ਹੋ ਜਾ ਹੋ ਜਾ। ਬਾਪਾਂ ਗਈ। ਉਹ ਲੋਕੀ ਨੰਗੇ ਪੈਰੀ ਹੁੰਦੇ, ਨੰਗੇ ਸਿਰ ਹੋ ਜਾ ਮਾਂ ਦੇ ਮਗਰ। 8 hours later. ਓਏ ਹਾਏ ਮੈਂ ਕੀ ਕਰਾਂ। ਉਹ ਇੱਕੋ ਮੇਰੀ ਜਨਾਨੀ ਸੀ, ਉਹ ਜਿਹੜੀ ਮੇਰੇ ਬੁਢਾਪੇ ਦਾ ਸਹਾਰਾ ਸੀ। ਓਏ ਉਹ ਵੀ ਡੁੱਬ ਕੇ ਮਰ ਗਈ ਹੋਣੀ ਆ। ਜ਼ਿੰਦਗੀ ਬੜੀ ਪੱਕੀ ਆ। ਓਏ ਹਾਏ ਹਜੇ ਤੱਕ ਤੇ ਮੁੰਡੇ ਵੀ ਨਹੀਂ ਆਏ। ਹੈਂ? ਓਏ ਹੋਏ ਬੁੜਿਆ, ਓਏ ਅਸੀਂ ਹੋ ਗਏ ਯਤੀਮ। ਹੈਂ? ਅਸੀਂ ਯਤੀਮ ਹੋ ਗਏ। ਉਹ ਮੁੰਡਿਆ ਹੋਸ਼ ਕਰ। ਉਹ ਮਸਕੀਨ ਹੋਏ ਆ, ਯਤੀਮ ਨਹੀਂ। ਹਜੇ ਤੱਕ ਤੁਹਾਡਾ ਪਿਓ ਜ਼ਿੰਦਾ ਓਏ। ਓਏ ਅੱਬਾ ਮੈਂ ਵੀ ਇਹੀ ਕਹਿਣਾ ਸੀ, ਮਸਕੀਨ ਹੋ ਗਏ। ਅੱਬਾ ਮੈਂ 3-4 ਕਿਲੋਮੀਟਰ ਦੌੜ ਕੇ ਗਿਆ ਨਹਿਰ ਤੇ, ਨਹੀਂ ਮਾਈ ਨਹੀਂ ਲੱਭੀ। ਉਹ ਮੈਂ ਸੋਟੇ ਮਾਰ ਕੇ ਵੀ ਦੇਖਿਆ, ਮੈਂ ਆਪ ਵੀ ਟੁੱਬੀਆਂ ਮਾਰੀਆਂ, ਮੈਂ ਤਾਰੂ ਵੀ ਸੱਦੇ, ਮੇਰੀ ਲਾਸ਼ ਨਹੀਂ ਲੱਭੀ। ਓਏ ਬੋਤੇ ਇਹੀ ਦਿਨ ਦੇਖਣਾ ਰਹਿ ਗਿਆ ਸੀ। ਓਏ ਹੁਣ ਮੈਂ ਬੇਵਾ ਹੋ ਕੇ ਘਰ ਬਹਿ ਗਿਆ। ਉਹ ਮੈਂ ਤੇ ਜਿੱਧਰ ਦੀ ਲੰਘਣਾ ਔਰਤਾਂ ਨੇ ਮੇਰੇ ਕੋਲ ਪਰਦਾ ਕਰਨਾ। ਉਹਨਾਂ ਨੇ ਕਹਣਾ ਕਿਤੇ ਰੰਡੇ ਦੀ ਨਿਗਾਹ ਸਾਡੇ ਤੇ ਨਾ ਪੈ ਜਾਏ। ਓਏ ਤੂੰ ਤੇ ਆ ਗਿਆ ਡਾਊਨ, ਉੱਥੇ ਕਿਤੇ ਡੁੱਬ ਕੇ ਤੇ ਨਹੀਂ ਮਰ ਗਿਆ? ਮੈਂ ਤਾਂ ਉਹ ਆ ਗਿਆ। ਅੱਬਾ ਅੱਬਾ, ਉਹ ਡੁੱਬ ਕੇ ਮਰਨ ਵਾਲੀ ਤਾਂ ਮਰ ਗਈ ਆ। ਅੱਬਾ ਰੋਣ ਦਾ ਹੁਣ ਕੋਈ ਫਾਇਦਾ ਨਹੀਂਗਾ। ਤੇ ਬਸ ਮੇਰਾ ਵਿਆਹ ਨਾ, ਉਹ ਮੇਰੀ ਫੁੱਫੋ ਦੀ ਧੀ ਨੀਗੀ, ਉਹ ਜਿਹੜੀ BA ਪਾਸ ਆ, ਉਹਨਾਂ ਮੇਰਾ ਕਰਾ ਦੇ। ਓਏ ਉਹ ਤੁਹਾਨੂੰ ਆਪਣੇ ਆਪਣੇ ਵਿਆਹ ਦੀ ਪਈ ਹੋ, ਭਾਵੇਂ ਉੱਥੇ ਫੁੱਲ ਕੇ ਮੂੰਹੇ 'ਚ ਫਸੀ ਹੋਵੇ। ਅੱਬਾ ਤੇਰੀ ਜ਼ਿੰਦਗੀ ਸੁਧਰ ਜਾਣੀ ਆ। ਹਾਂ ਪੜ੍ਹੀ ਲਿਖੀ ਆ, ਤੇ ਉਹਨੂੰ ਫੱਟ ਲੈ ਕੇ ਆ ਬਸ। ਲਓ ਜੀ ਫਿਰ ਘਰ 'ਚ ਵਿਆਹ ਦੀ ਲੋੜ ਪੈ ਹੀ ਗਈ ਨਾ। ਹੁਣ ਮਾਈ ਤਾਂ ਜਾਂਦੀ ਲੱਗੀ ਆ, ਤੇ ਹੁਣ ਤੂੰ ਮੇਰਾ ਕਰੋ 16 ਪੜੀ ਦੇ ਨਾਲ ਵਿਆਹ, ਘਰ 'ਚ ਕੋਈ ਅਸਲੋਂ ਰਸੂ ਤੁਰੇ। ਹਾਂ ਹਾਂ ਕਰਾਉਣੀ ਮੈਂ ਤੁਹਾਡੇ ਵਿਆਹ। ਉਹ ਆ ਗਈ। ਮਰ ਤੂੰ ਕਿੱਥੋਂ ਆ ਗਈ ਆ? ਮੈਂ ਖੁਦਕਸ਼ੀ ਕਰਨ ਨਹੀਂ ਸੀ ਗਈ। ਮੈਂ ਤੇ ਸੂਦਾਂ ਡੈਣ ਦੇ ਘਰ ਗਈ ਸਾਂ ਆਪਣੀ ਟਿਊਸ਼ਨ ਦੀ ਗੱਲ ਕਰਨ ਵਾਸਤੇ। ਹੈ ਕਿ ਚੱਲ ਮੈਂ ਪੜ੍ਹਾ ਲਿਖਾਂਗੀ ਤੇ ਮੈਨੂੰ ਮਿਹਣੇ ਨਹੀਂ ਵੱਜਣਗੇ ਇੱਥੇ ਪੜ੍ਹਾਈ ਦੇ। ਮੈਨੂੰ ਪਹਿਲਾਂ ਹੀ ਪਤਾ ਸੀ ਆ ਤੂੰ ਐਡੀ ਗੈਰਤਮੰਦ ਨਹੀਂ ਜਿਹੜੀ ਡੁੱਬ ਕੇ ਮਰ ਜੂਗੀ। ਚੱਲ ਚੰਗਾ ਹੋਇਆ ਉੱਥੇ ਤੂੰ ਪੜ੍ਹਾਈ ਦੀ ਗੱਲ ਕੀਤੀ। ਆ ਤੂੰ ਪੜ੍ਹੀ ਹੋਏਗੀ ਨਾ ਤੇ ਇਸ ਘਰ ਦੇ ਵਿੱਚ ਕੋਈ ਇਲਮ ਦੀ ਰੋਸ਼ਨੀ ਹੋ ਜੂਗੀ। ਉਹ ਰੋਸ਼ਨੀ ਨੌ ਨਾਲ ਵੀ ਹੋ ਸਕਦੀ ਆ। ਚੁੱਪ ਕਰ ਵੇ, ਨੌ ਨਾਲ ਹੋ ਸਕਦੀ ਆ ਰੋਸ਼ਨੀ। ਤਲੀਮ ਨਾਲ ਹਾਊਗੀ, ਮੈਂ ਪੜੂੰਗੀ। ਲੈ ਤਾਂ ਪੜਨ ਗਈ ਬੁੱਢੀ ਘੋੜੀ ਲਾਲ ਲਗਾਮ। ਵੇ ਚੁੱਪ ਕਰ ਵੇ ਭਲਿਆ, ਤਲੀਮ ਦੀ ਕੋਈ ਉਮਰ ਨਹੀਂ ਹੁੰਦੀ। ਵੱਡਾ ਹੋਵੇ, ਛੋਟਾ ਹੋਵੇ, ਬੁੱਢਾ ਹੋਵੇ, ਜਵਾਨ ਹੋਵੇ, ਤਲੀਮ ਹਾਸਲ ਕਰੋ ਜਦੋਂ ਵੀ ਕਰੋ, ਭਾਵੇਂ ਤੁਹਾਨੂੰ ਚੀਨ ਜਾਣਾ ਪਵੇ। ਲਿਆ ਫੇ ਨੋ ਉੱਥੋਂ ਹੀ।